ਪਾਕਿਸਤਾਨ 'ਚ ਪਹਿਲੀ ਵਾਰੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਇੰਗਲਿਸ਼ ਫਿਲਮ ਬਣਾਉਣ ਦੀ ਉਹ ਤੁਸੀਂ ਕਰ ਰਹੇ ਹੋ ਜੀ ਬਿਲਕੁਲ ਜਿਹੜੀ ਤੁਹਾਡੀ ਇੰਗਲਿਸ਼ ਫਿਲਮ ਦਾ ਕੀ ਨਾਮ ਹੈ ਅਬਡਕਸ਼ਨ ਹਾਂਜੀ ਇਹ ਕੋਈ ਦਵਾਈ ਦਾ ਨਾਮ ਤਾਂ ਨਹੀਂ ਅੱਛਾ अस्सलाम वालेकुम नाज़रीन मैं सरदार कमाल ते तुसी वेख रहे हो सरदार कमाल ऑफिशियल चैनल तो हीरो तो डेट बड़ी मुश्किल नाल दिंदा है टाइम बड़ी मुश्किल नाल दिंदा है तो हीरो ने मैंने अपने बैड उत्ते जगह दी हुई है हाँ किहड़ा ऐसा हीरो होएगा कि जिहड़ा कहे यार मेरे बैड ते आ जा तो हो भी शरीफ आदमी वरना तो कई लोग ने जिहड़े अपने बैड ते जगह देने फिर रहे होंदे ने लेकिन ऐसी कोई गल नहीं की आओ साडे पाकिस्तान के बहुत ही खूबसूरत हीरो तुसी एक फिल्म उन्हां दी वेख चुके होवोगे जियो सर उठा के बहुत उमदा रोल किया उन्होंने सिंह का मैं बड़ा वो वेख के खुश होया उस रोल नूं और सिंह का रोल एक बड़ा मुख्तलिफ रोल होंदा है क्योंकि ये ऑब्जरवेशन हूँ तो पार्टीशन होया बड़ा अरसा हो गया बड़ा उन्होंने ऑब्जर्व करके रोल नूं कीता। आओ मैं तुहाडी मुलाकात करवाना जिहड़े साडे आने वाले हीरो ने जिन्हां नूं तुसीं चंद दिनां बाद अपने पाकिस्तान की स्क्रीन पर छाया होया वेखोगे यासिर खान। अस्सलाम वालेकुम यासिर खान साहब। वालेकुम सलाम सर की हाल चाल है। वाह खान साहब तुहाडी बड़ी मेहरबानी तुसीं मैनूं टाइम दिता। एक गल ते दसो लोग शनील दी रजाइयां बनवाउंदे ने तुसीं शनील दा सूट बनवा लिया बस आजकल फैशन ही है इस चीज़ों का चल ही रहा है मैं कहता थोड़ा डिफरेंट बनाइए। वाह वाह हाँ। अच्छा जी मैं तुहाडी फिल्म वेखी मैं उदों तुहाडा मेरा तारफ ही सी जी लेकिन मैनूं तुहाडा रोल बड़ा पसंद आया जिहड़ा तुसीं ओह फिल्म जियो सर उठा के नदीम चीमा साहब उस फिल्म के डायरैक्टर सन बेशक बेशक है जी वो तुसीं रोल किवें ऑब्जर्व कीता कित्थों सोचिया है तुसीं किस सिंह नूं वेखिया एक्चुअली मैं एक्चुअली कैनेडा होना ਮੈਨੂੰ 30 ਸਾਲ ਹੋ ਗਏ ਨੇ। ਅੱਛਾ ਜੀ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਅਸੀਂ ਬੇਸਿਕਲੀ ਸਿੱਖਾਂ ਦੇ ਵਿੱਚ ਹੀ ਗਰੋ ਅਪ ਹੋਏ ਹਾਂ ਸਾਡੇ ਮਤਲਬ ਕਿ ਬਚਪਨ ਦੇ ਦੋਸਤ ਠੀਕ ਉਹਨਾਂ ਦੇ ਘਰ ਆਣਾ ਜਾਣਾ ਵੈਰੀ ਗੁੱਡ ਉਹਨਾਂ ਦੇ ਕਲਚਰ ਨੂੰ ਅਡਾਪਟ ਕੀਤਾ ਫਿਰ ਅਸੀਂ ਠੀਕ ਦੋਸਤ ਨੇ ਹੁਣ ਜ਼ਾਹਿਰ ਗੱਲ ਹੈ ਅਸੀਂ ਮਤਲਬ ਕਿ ਤੂੰ ਮਜ਼ਹਬ ਦੀ ਗੱਲ ਕੀਤੀ ਜਾਏ ਖੁਦਾ ਤੇ ਇੱਕ ਹੀ ਹੈ ਬਿਲਕੁਲ ਤੇ ਅਗਰ ਤੁਸੀਂ ਗੁਰਦੁਆਰੇ ਦੇ ਵਿੱਚ ਚਰਚ ਦੇ ਵਿੱਚ ਜਿਹਦੇ ਵੀ ਮਸਜਿਦ ਜੋ ਵੀ ਹੈ ਤੁਸੀਂ ਜਾਣਦੇ ਹੋ ਅਗਲੇ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ। ਬਿਲਕੁਲ ਸਹੀ ਤਮਾਮ ਮਜ਼ਾਹਿਬ ਦਾ ਇhtਰਾਮ ਕਰਨਾ ਚਾਹੀਦਾ। ਬਿਲਕੁਲ ਤੇ ਮੈਂ ਆਪਣੇ ਦੋਸਤ ਮੇਰੇ ਦੋਸਤ ਸੀ ਤੇ ਉਹ ਕਹਿ ਰਹੇ ਸੀ ਕਿ ਮੈਂ ਇੱਕ ਦਿਨ ਕਿਹਾ ਕਿ ਯਾਰ ਮੈਂ ਗੁਰਦੁਆਰਾ ਦੇਖਣਾ ਮੈਂ ਦੇਖ ਕੇ ਤੇ ਆਵਾਂ ਕੀ ਹੁੰਦਾ ਤੁਹਾਡੇ ਉਹਨਾਂ ਦੀ ਇਬਾਦਤ ਉਹਨਾਂ ਦੀ ਚੀਜ਼ਾਂ ਉਹਨਾਂ ਦਾ ਜਿਹੜਾ ਲੰਗਰ ਚੱਲ ਰਿਹਾ ਹੁੰਦਾ ਹੈ। ਬਿਲਕੁਲ ਸਹੀ। ਫਿਰ ਉਹ ਬਸ ਉਹ ਰਹਿ ਕੇ ਉਹਨਾਂ ਨਾਲ ਫਿਰ ਜਿਹੜੀ ਬੋਲੀ ਸਾਡੀ ਉਸ ਤਰ੍ਹਾਂ ਦੀ ਹੋ ਗਈ ਸਾਡੇ ਘਰ ਦੇ ਵੀ ਕਹਿੰਦੇ ਨੇ ਯਾਰ ਤੁਸੀਂ ਸਿੱਖ ਹੀ ਬਣ ਗਏ ਹੋ। ਅੱਛਾ ਜੀ। ਉਹ ਜਦੋਂ ਰੋਲ ਮਿਲਿਆ ਸੀ ਮੈਂ ਐਕਚੁਅਲੀ ਉਦੋਂ ਕਰ ਰਿਹਾ ਸੀ ਸੈਯਦ ਨੂਰ ਸਾਹਿਬ ਦੀ ਫਿਲਮ ਕਰ ਰਿਹਾ ਸੀ ਭਾਈ ਵਾਂਟਡ ਸੈਯਦ ਨੂਰ ਸਾਹਿਬ ਦੀ ਜੀ। ਅੱਛਾ ਜੀ। ਤੇ ਉਹਦੇ ਵਿੱਚ ਮੇਰਾ ਕੈਰੈਕਟਰ ਸੀ ਥੋੜਾ ਵਿਲਨ ਟਾਈਪ ਤੇ ਉਹਨਾਂ ਨੇ ਕਿਹਾ ਯਾਰ ਬਾਲ ਲੰਬੇ ਰੱਖਣੇ ਨੇ ਮੇਰੇ ਨੈਚੁਰਲੀ ਵਾਲ ਵੀ ਲੰਬੇ ਸੀ ਦਾੜੀ ਵੀ ਮੇਰੀ ਵਾਹਵਾ ਹੋਈ ਪਈ ਸੀ। ਜਦੋਂ ਚੀਮਾ ਸਾਹਿਬ ਨੇ ਮੈਨੂੰ ਕਾਸਟ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਨੇ ਯਾਰ ਤੇ ਵਾਲ ਲੰਬੇ ਨੇ ਪੁਲਿਸ ਵਾਲੇ ਵਾਲ ਲੰਬੇ ਨਹੀਂ ਰੱਖਦੇ ਕੀ ਕਰੀਏ ਮੈਂ ਕਿਹਾ ਭਾਈ ਤੁਸੀਂ ਫਿਰ ਮੈਨੂੰ ਸਿੱਖ ਬਣਾ ਦਿਓ। ਅੱਛਾ ਇਹ ਤੁਸੀਂ ਆਪ ਸੁਜੈਸ਼ਨ ਦਿੱਤੀ ਜੀ ਵੈਰੀ ਗੁੱਡ। ਤੇ ਉਹਨਾਂ ਨੇ ਕਿਹਾ ਯਾਰ ਇਹ ਵੀ ਗੱਲ ਠੀਕ ਹੈ ਮਤਲਬ ਕਿ ਆਪਣੇ ਪਾਕਿਸਤਾਨ ਦੇ ਵਿੱਚ ਵੀ ਸਿੱਖ ਫੈਮਲੀਆਂ ਹੈ ਨੇ ਜਿਹੜੇ ਪੁਰਾਣੇ ਜ਼ਮਾਨੇ ਕਿਉਂ ਨੇ ਜੀ ਕਿਉਂਕਿ ਨੇ ਆਪਣੀ ਆਰਮੀ ਦੇ ਵਿੱਚ ਮੈਂ ਕਹਿ ਰਿਹਾ ਹਜ਼ਰਤ ਬਾਬਾ ਗੁਰੂ ਨਾਨਕ ਸਰਕਾਰ ਜਿਨ੍ਹਾਂ ਦੀ ਜਨਮ ਭੂਮੀ ਇੱਥੇ ਨੇ ਬਿਲਕੁਲ 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 ਇਸ ਤਰ੍ਹਾਂ ਕਰਤਾਰਪੁਰ ਸਾਹਿਬ ਇੱਥੇ ਨੇ ਬਿਲਕੁਲ ਬਿਲਕੁਲ ਤੇ ਉਹ ਸਾਡੇ ਦੇ ਬਹੁਤ ਜ਼ਿਆਦਾ ਇੱਥੇ ਸਾਡੇ ਸਿੰਘ ਭਾਈ ਹੈਗੇ ਨੇ ਬੇਸ਼ੱਕ ਅੱਛਾ ਜੀ। ਫਿਰ ਉਹਦੇ ਕਰਕੇ ਫਿਰ ਉਹਨਾਂ ਨੇ ਫਿਰ ਕਿਹਾ ਕਿ ਯਾਰ ਇਹ ਗੱਲ ਠੀਕ ਹੈ ਫਿਰ ਤੂੰ ਪੂਰੇ ਕੈਰੈਕਟਰ ਤੇ ਆਏ ਆ ਪੱਕਸ਼ਕ ਬਣੀ ਤੇ ਫਿਰ ਉਹ ਬਸ ਫਿਰ ਮਾਸ਼ਾਅੱਲਾ ਅਸੀਂ ਫਿਰ ਜਦੋਂ ਕੰਮ ਅੱਛਾ ਜਿਹੜੀ ਪਹਿਲੀ ਫਿਲਮ ਹੈ ਤੁਹਾਡੀ ਉਹ ਭਾਈ ਵਾਂਟਡ ਸੀ ਉਹ ਭਾਈ ਵਾਂਟਡ ਹੋਈ ਤੱਕ ਰਿਲੀਜ਼ ਨਹੀਂ ਹੋਈ ਉਹ ਰਿਲੀਜ਼ ਦੀ ਹੁਣ ਕੀ ਵਜ੍ਹਾ ਹੈ ਉਹ ਹੁਣ ਖੁਦਾ ਜਾਣਦਾ ਹੈ ਮਗਰ ਐਵੇਂ ਕਿ ਉਹਦੇ ਵਿੱਚ ਵੀ ਕਾਫੀ ਅੱਛਾ ਕੈਰੈਕਟਰ ਸੀ ਉਹਦੇ ਵਿੱਚ ਮੈਂ ਆ ਮੇਰੇ ਆਪੋਜ਼ਿਟ ਮੁਮਰ ਰਾਣਾ ਹੈ ਔਰ ਬਾਕੀ ਜਿਹੜੇ ਅਸੀਂ 4-5 ਮੁੰਡੇ ਆ ਉਹ ਸਾਰੇ ਅਸੀਂ ਨਿਊ ਕਾਸਟ ਨਹੀਂ ਕੈਨੇਡਾ ਤੋਂ ਜਿਹੜਾ ਤੁਸੀਂ ਵਾਪਸ ਆਏ ਹੋ ਸਿਰਫ ਇਸੇ ਸ਼ੌਕ ਦੀ ਤਕਮੀਲ ਲਈ ਆਏ ਹੋ ਜੀ ਬਿਲਕੁਲ ਐਕਚੁਅਲੀ ਮੈਨੂੰ ਬਚਪਨ ਤੋਂ ਸ਼ੌਕ ਸੀ ਐਕਟਰ ਬਣਨ ਦਾ ਅੱਛਾ ਜੀ ਹਾਂ ਤੇ ਉਹ ਕੀ ਹੁੰਦਾ ਸੀ ਕਿ ਘਰ ਵਿੱਚ ਮਹਿਮਾਨ ਆਣਾ ਤੇ ਚਾਹ ਬਣ ਰਹੀ ਹੋਣੀ ਸੀ ਤੇ ਮੈਂ ਡਾਂਸ ਮਾਈਕਲ ਜੈਕਸਨ ਦਾ ਕਰਕੇ ਉਹਨਾਂ ਨੂੰ ਦਿਖਾਣਾ। ਅੱਛਾ ਜੀ। ਉਹ ਮੈਂ ਕਹਿੰਦਾ ਤੁਹਾਡਾ ਡਾਂਸ ਨਹੀਂ ਵੇਖਿਆ ਤੁਹਾਡਾ ਐਕਸ਼ਨ ਨਹੀਂ ਵੇਖਿਆ ਮੇਰੇ ਖਿਆਲ ਨਹੀਂ ਡਾਂਸ ਤੁਹਾਡੇ ਦੋ ਗਾਣੇ ਹਾਂਜੀ ਮੇਰੇ ਹੈ ਹਾਂਜੀ ਬੜੇ ਅੱਛੇ ਭੰਗੜੇ ਸੰਗੜੇ ਬੜਾ ਆਲਾ ਡਾਂਸ ਵੀ ਸਨ ਤੁਹਾਡੇ। ਅੱਛਾ ਤੁਹਾਡਾ ਜਿਹੜਾ ਹੁਣ ਅਗਲੇ ਪ੍ਰੋਜੈਕਟ ਨੇ ਜਿਵੇਂ ਕਿ ਇੱਕ ਫਿਲਮ ਤੁਹਾਡੀ ਆ ਰਹੀ ਹੈ ਤੂਫਾਨ ਬਦਤਮੀਜ਼ੀ ਜਿਸ ਤੁਸੀਂ ਹੀਰੋ ਠੀਕ ਹੈ ਜੀ ਹੋਰ ਮਜ਼ੀਦ ਕਿਹੜੀਆਂ ਫਿਲਮਾਂ ਤੁਹਾਡੀ? ਇੱਕ ਮੇਰੀ ਆਪਣੀ ਇੱਕ ਫਿਲਮ ਹੈ ਡੈਲੀਗੇਟ ਡੈਲੀਗੇਟ ਮੈਂ ਉਹਦਾ ਪ੍ਰੋਮੋ ਦੇਖਿਆ ਬਹੁਤ ਅੱਛਾ ਉਹਦੇ ਡਾਇਰੈਕਟਰ ਵੀ ਨਦੀਮ ਚੀਮਾ ਸਾਹਿਬ ਨੇ। ਅੱਛਾ ਜੀ। ਉਹਨੂੰ ਪ੍ਰੋਡਿਊਸ ਮੈਂ ਕਰ ਰਿਹਾ। ਅੱਛਾ ਔਰ ਮੇਰੇ ਕੁਝ ਪਾਰਟਨਰ ਨੇ ਬਾਹਰ ਔਰ ਨਾਲ ਉਹਦੇ ਵਿੱਚ ਕਾਸਟ ਵੀ ਕਾਫੀ ਅੱਛੀ ਹੈ ਜਵੇਦ ਸ਼ੇਖ ਸਾਹਿਬ ਨੇ ਸ਼ਮੂਨ ਅਬਾਸੀ ਐਜ਼ ਵਿਲਨ ਕਵੀ ਖਾਨ ਸਾਹਿਬ ਸ਼ਫਕਤ ਚੀਮਾ ਸਾਹਿਬ ਰਾशिद महमूद खालिद भट्ट साहब ने और जी लड़की है वो कराची की सुजैन फातिमा है। अच्छा जी। और सैकेंड लीड विच रोमा माइकल है।
ਵਾਹ 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 ਵਾਹ, ਬੜੀ ਅੱਛੀ ਕਾਸਟ ਹੈ। ਔਰ ਤੁਸੀਂ ਉਹ ਮੈਂ ਇੱਕ ਦਿਨ ਉਹਦਾ ਪ੍ਰੋਮੋ ਦੇਖਿਆ ਤੇ ਮੈਨੂੰ ਇੰਜ ਲੱਗਿਆ ਕਿ ਜਿਵੇਂ ਮੈਂ ਅੰਦਰੂਨ ਸ਼ਹਿਰ ਦੇ ਮੁਹੱਲੇ ਜਾਂ ਕਿਸੇ ਬਿਲਕੁਲ ਬਿਲकुल ਅਸੀਂ ਇੱਕ ਇੱਕ ਗਲੀ ਛਾਪਤੀ ਅਸੀਂ ਅੰਦਰੂਨ ਦੀ, ਇੱਕ ਪ੍ਰੋਪਰ ਇੱਕ ਕਲਚਰ ਦਿਖਾਤਾ ਅਸੀਂ ਮਸਲਾ। ਅਰੇ ਬੜਾ ਖੂਬਸੂਰਤ ਪ੍ਰੋਮੋ ਸੀ ਉਹਦਾ। ਉਹ ਜਿਸ ਤਰ੍ਹਾਂ ਦਾ ਪ੍ਰੋਮੋ ਖੂਬਸੂਰਤ ਹੈ, ਉਹ ਅੱਲਾ ਕਰੇ ਫਿਲਮ ਵੀ ਹੋਈਂਦੀ ਖੂਬਸੂਰਤ ਹੋਵੇ ਇਨਸ਼ਾਅੱਲਾ ਜੀ, ਇਨਸ਼ਾਅੱਲਾ। ਅੱਛਾ, ਤੁਸੀਂ ਕੋਈ ਸੁਣਿਆ ਇੰਗਲਿਸ਼ ਫਿਲਮ ਤੇ ਵੀ ਕੰਮ ਕਰ ਰਹੇ ਹੋ, ਕੋਈ ਇੰਗਲਿਸ਼ ਫਿਲਮ ਬਣਾ ਰਹੇ ਹੋ? ਹਾਂਜੀ ਹਾਂਜੀ ਐਕਚੁਅਲੀ ਮੈਂ ਇੱਕ ਆਪ ਮਾਰਸ਼ਲ ਆਰਟਿਸਟ ਵੀ। ਇਹ ਤੇ ਇੱਕ ਬ੍ਰੇਕਿੰਗ ਨਿਊਜ਼ ਹੈ ਕਿ ਪਾਕਿਸਤਾਨ 'ਚ ਪਹਿਲੀ ਵਾਰੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਇੰਗਲਿਸ਼ ਫਿਲਮ ਬਣਾਉਣ ਦੀ, ਉਹ ਤੁਸੀਂ ਕਰ ਰਹੇ ਹੋ? ਜੀ ਬਿਲਕੁਲ ਬਿਲਕੁਲ। ਉਹ ਐਕਚੁਅਲੀ ਅਸੀਂ ਇੱਕ ਸ਼ਾਰਟ ਫਿਲਮ ਕਰ ਰਹੇ ਹਾਂ 40 ਮਿੰਟਸ ਦੀ, ਤੇ ਐਕਸ਼ਨ ਕਿਉਂਕਿ ਸਾਡੇ ਪਾਕਿਸਤਾਨ ਦੇ ਵਿੱਚ ਉਹ ਫੈਸਿਲਿਟੀਜ਼ ਨਹੀਂ ਹੈ, ਚੀਜ਼ਾਂ ਨਹੀਂ ਹੈ, ਤੇ ਅਸੀਂ ਕੁਝ ਕਿਹਾ ਕਿ ਯਾਰ ਅਸੀਂ ਕਿਉਂ ਨਾ ਟਰਾਈ ਕਰੀਏ। ਠੀਕ ਹੈ। ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਬੜੀ ਅੱਛੀ ਸ਼ੂਟ ਕੀਤੀ ਹੈ, ਤੁਸੀਂ ਇਹਨੂੰ ਫਿਊਚਰ 'ਤੇ ਕਿਉਂ ਨਹੀਂ ਲੈ ਕੇ ਗਏ। ਮੇਰਾ ਕਹਿਣਾ ਹੈ ਕਿ ਅਸੀਂ ਫਿਊਚਰ 'ਤੇ ਲੈ ਕੇ ਮਤਲਬ ਕਿ ਇੰਨਾ ਪੈਸਾ ਲਾਉਣ ਤੋਂ ਪਹਿਲਾਂ ਅਸੀਂ ਕਿਹਾ ਸੀ ਛੋਟਾ ਜਿਹਾ ਕੋਈ ਸਟਾਰਟ ਕਰਨੇ ਆ, ਅਗਰ ਉਹਦੇ ਵਿੱਚ ਐਕਸਪੀਰੀਅੰਸ ਸਾਡਾ ਅੱਛਾ ਹੋ ਗਿਆ ਤਾਂ ਫਿਰ ਅਸੀਂ ਉਹਨੂੰ ਫਿਊਚਰ 'ਤੇ ਲੈ ਜਾਵਾਂਗੇ। ਕਿ ਅਸੀਂ ਸਟ੍ਰੇਟ ਫਿਊਚਰ 'ਤੇ ਲੈ ਜਾਈਏ ਤੇ ਚੀਜ਼ ਵੀ ਨਾ ਚੰਗੀ ਬਣੇ ਤੇ ਪੈਸੇ ਵੀ ਜ਼ਾਇਆ ਹੋ ਜਾਣ ਤੇ ਉਹਦਾ ਫਿਰ ਸਹੀ। ਅਸੀਂ ਕਿਹਾ ਸੀ ਛੋਟਾ ਸਟਾਰਟ ਕਰਨੇ, ਐਕਸਪੈਰੀਮੈਂਟ ਕਰਨੇ, ਫਿਰ ਅਸੀਂ ਇਨਸ਼ਾਅੱਲਾ ਤਾਲਾ। ਚਲੋ ਉਹ ਤੁਹਾਡਾ ਐਕਸਪੈਰੀਮੈਂਟ ਹੋ ਗਿਆ ਹੈ? ਐਕਸਪੈਰੀਮੈਂਟ ਹੋ ਗਿਆ, ਉਹ ਮਾਸ਼ਾਅੱਲਾ ਸਾਡੀ Amazon ਪ੍ਰਾਈਮ ਦੇ ਵਿੱਚ ਸਿਲੈਕਟ ਹੋ ਗਈ ਹੈ। ਅੱਛਾ ਜੀ। ਹਾਂਜੀ। ਉਹ ਕੀ ਨਾਂ ਕੀ ਫਿਰ ਉਹਦਾ ਨਾਂ ਹੈ ਅਬਡਕਸ਼ਨ। ਅੱਛਾ ਜੀ। ਅਬਡਕਸ਼ਨ ਮਸਲਨ ਕਿ ਉਹ ਇੱਕ ਸਟੋਰੀ ਹੈ ਮੀਆਂ ਬੀਵੀ ਦੀ, ਜਿਹਦੇ ਵਿੱਚ ਕੋਈ ਅੰਡਰਵਰਲਡ ਟ੍ਰੈਫਿਕਰ ਹੁੰਦੇ ਨੇ, ਹਿਊਮਨ ਟ੍ਰੈਫਿਕਰ, ਉਹ ਆਪਣੀ ਉਹਦੀ ਬੀਵੀ ਨੂੰ ਉਠਾ ਕੇ ਲੈ ਜਾਂਦੇ ਨੇ, ਤੇ ਉਹ ਉਸ ਬੇਸ ਦੇ ਉੱਤੇ ਉਹ ਫਿਰ ਜਾਂਦਾ ਹੈ ਬਚਾਉਣ ਵਾਸਤੇ। ਵੈਰੀ ਗੁੱਡ। ਹਾਂਜੀ। ਅੱਛਾ ਜੀ, ਜਿਵੇਂ ਕਿ ਕ੍ਰਿਕਟਰ ਹੋਵੇ, ਭਲਵਾਨ ਹੋਵੇ, ਅਦਾਕਾਰ ਹੋਵੇ, ਇਹ ਜਦੋਂ ਨਵੇਂ ਨਵੇਂ ਫੀਲਡ 'ਚ ਜਾਂਦੇ ਨੇ ਇਹ ਟਰੈਪ ਹੋ ਜਾਂਦੇ ਨੇ। ਬਿਲਕੁਲ। ਟਰੈਪ ਮਤਲਬ ਇਹ ਆਂਦੇ ਇਸ਼ਕ ਹੋ ਗਿਆ, ਪਿਆਰ ਹੋ ਗਿਆ, ਮੁਹੱਬਤ ਹੋ ਗਿਆ, ਕੁੜੀ ਨੂੰ ਮੁੰਡਾ ਚੰਗਾ ਲੱਗੇ, ਮੁੰਡੇ ਨੂੰ ਕੁੜੀ ਚੰਗੀ ਲੱਗੇ, ਤੇ ਤੁਹਾਨੂੰ ਕਿਹੜੀ ਕੁੜੀ ਚੰਗੀ ਲੱਗੀ ਆਂਦੀ? ਸਰ ਮੈਨੂੰ ਮੇਰਾ ਕੰਮ ਜਿਹੜਾ ਨਾ ਉਹ ਮੇਰਾ ਇਸ਼ਕ ਹੈ, ਜਿਹਦੀ ਮੇਰੀ ਫੀਲਡ ਹੈ ਜਿਹਦੇ ਵਿੱਚ ਉਹ ਮੇਰਾ ਇਸ਼ਕ ਹੈ। ਵੇਖ ਲਓ, ਮੈਂ ਬੜਿਆਂ ਨੂੰ ਇਹ ਗੱਲ ਕਰਦੇ ਸੁਣਿਆ ਤੇ ਮੁੜ ਕੇ ਮੈਂ ਉਹਨਾਂ ਦੇ ਵਿਆਹ ਹੁੰਦੇ ਹੀ ਵੇਖੇ ਨੇ। ਵਿਆਹ ਵਿੱਚ ਹੋਇਆ ਜ਼ਰੂਰ ਮੇਰਾ, ਮਗਰ ਇਹ ਵੀ ਕਿ ਉਹ ਅਲਹਮਦੁਲਿਲਾ ਜ਼ਾਹਿਰ ਗੱਲ ਹੈ ਟਾਈਮ ਦੇ ਨਾਲ ਨਾਲ ਵਿਆਹ ਹੋ ਗਿਆ। ਹੋ ਗਿਆ ਮੇਰਾ ਮਾਸ਼ਾਅੱਲਾ ਵਿਆਹ ਵੀ ਹੋ ਗਿਆ। ਫੈਮਿਲੀ 'ਚ ਹੋਇਆ? ਨਹੀਂ, ਬਾਹਰ ਹੋਇਆ ਮੇਰਾ। ਬਾਹਰ ਹੋਇਆ? ਬਾਹਰ ਹੋਇਆ। ਅਰੇਂਜ ਮੈਰਿਜ, ਲਵ ਮੈਰਿਜ? ਉਹ ਇੱਕ ਕਿਸਮ ਦੀ ਅਰੇਂਜ ਮੈਰਿਜ ਸੀ। ਇੱਕ ਅਰੇਂਜ ਹੋ ਫਿਰ ਉਹਦੇ ਬਾਅਦ ਲਵ, ਫਿਰ ਤੁਹਾਨੂੰ ਪਤਾ ਚੀਜ਼ਾਂ ਹੋ ਹੀ ਜਾਂਦੀਆਂ ਨੇ। ਅੱਛਾ ਅੱਛਾ। ਅਰੇਂਜ ਹੋ ਕੇ ਲਵ ਹੋਇਆ? ਅਰੇਂਜ ਹੋ ਕੇ ਲਵ ਹੋਇਆ ਜਾਂ ਲਵ ਹੋ ਕੇ ਅਰੇਂਜ ਹੋਇਆ? ਨਹੀਂ ਨਹੀਂ ਨਹੀਂ, ਅਰੇਂਜ ਹੋ ਕੇ ਲਵ ਹੋਇਆ। ਇਹ ਵੇਖ ਲਓ, ਇਹ ਮੁੰਡਾ ਹੁਣੇ ਸਾਨੂੰ ਚੱਕਰ ਦੇਣ ਲੱਗ ਪਿਆ ਹੈ ਜੀ। ਗੱਲ ਕਲੀਅਰ ਨਹੀਂ ਦੱਸ ਰਹੀ। ਤੁਸੀਂ ਪੁਰ ਉਮੀਦ ਕਿਹੜੀ ਆਪਣੀ ਫਿਲਮ ਤੋਂ, ਜਿਹੜੀ ਤੁਹਾਡੀ ਆਉਣ ਵਾਲੀ ਫਿਲਮ ਹੈ, ਤੁਸੀਂ ਕਿਹਦੇ ਤੋਂ ਪੁਰ ਉਮੀਦ ਹੋ? ਸਰ ਮੇਰੀ ਜਿਹੜੀ ਸਭ ਤੋਂ ਉਮੀਦਦਾਰ ਫਿਲਮ ਹੈ ਉਹ ਮੇਰੀ ਹੈ ਦਿੱਲੀ ਗੇਟ। ਅੱਛਾ। ਕਿਉਂਕਿ ਅਸੀਂ ਉਹਦੇ ਵਿੱਚ ਬੜੀ ਮਿਹਨਤ ਕੀਤੀ ਹੈ ਦਿਨ ਰਾਤ। ਠੀਕ ਹੈ। ਬੜਾ ਹਾਰਡ ਸੀ ਸਾਡੇ ਵਾਸਤੇ ਕਿਉਂਕਿ ਅਸੀਂ ਨਿਊ ਸੀ, ਸਾਨੂੰ ਪਤਾ ਨਹੀਂ ਸੀ। ਕਿਉਂਕਿ ਉਹ ਇੱਕ ਗੱਲ ਹੈ ਕਿ ਫਿਲਮ ਤੁਸੀਂ ਬਣਾ ਲੈਂਦੇ ਹੋ ਮਗਰ ਉਹ ਰਿਲੀਜ਼ ਦੇ ਟਾਈਮ ਦੇ ਵਿੱਚ ਤੁਹਾਨੂੰ ਬੜੀ ਪ੍ਰੋਬਲਮ ਹੈ ਸਾਡੇ ਪਾਕਿਸਤਾਨ ਦੇ ਵਿੱਚ। ਤੇ ਉਹ ਹੁਣ ਇਹ ਵੀ ਕਿ ਅਲਹਮਦੁਲਿਲਾ ਅਸੀਂ ਉਹਦੀ ਖਤਮ ਹੋ ਗਈ, ਕੰਪਲੀਟ ਹੋ ਗਈ ਸ਼ੂਟਿੰਗ, ਪੋਸਟ ਪ੍ਰੋਡਕਸ਼ਨ ਚੱਲ ਰਿਹਾ ਹੈ। ਤੇ ਬਾਕੀ ਕਰੋਨਾ ਜਿਹੜਾ ਆ ਗਿਆ ਵਿੱਚ, ਫਿਰ ਉਹਨੇ ਬੜਾ ਕ੍ਰੈਸ਼। ਕੋਈ ਨਹੀਂ, ਸਾਰੀ ਦੁਨੀਆ ਲਈ ਕ੍ਰੈਸ਼ਸ ਆਏ ਨੇ ਤੇ ਅੱਲਾਹ ਨੇ ਚਾਹਿਆ ਹੁਣ ਤੇ ਬਿਲਕੁਲ ਬਿਲਕੁਲ ਇਖਤਤਾਮ ਸਾਡੀ ਬਸ ਇਹ ਮੇਰੀ ਤਾਂ ਇਹੀ ਦੁਆ ਹੈ ਕਿ ਅਸੀਂ ਤੇ ਆਪਣੀ ਇੰਡਸਟਰੀ ਵਾਸਤੇ ਦੇਖੋ, ਮੈਂ ਐਕਚੁਅਲੀ ਕੈਨੇਡਾ ਮੈਨੂੰ ਕਹਿੰਦੇ ਨੇ ਯਾਰ ਤੂੰ ਕੈਨੇਡਾ ਕਿਉਂ ਛੱਡ ਕੇ ਆਇਆ, ਤੂੰ ਪਾਗਲ ਹੈ, ਤੂੰ ਕੈਨੇਡਾ ਛੱਡ ਕੇ ਆਇਆ, ਲੋਕ ਉੱਥੇ ਜਾਂਦੇ ਨੇ ਤੂੰ ਇੱਥੇ ਆ ਗਿਆ। ਮੈਂ ਯਾਰ ਮੇਰੀ ਜ਼ਮੀਨ ਮੇਰੀ ਮਿੱਟੀ ਹੈ, ਮੈਂ ਅਗਰ ਇੱਕ ਐਜ਼ ਅ ਪਾਕਿਸਤਾਨੀ ਅਗਰ ਮੈਂ ਆਪਣੇ ਮੁਲਕ ਵਾਸਤੇ ਨਹੀਂ ਸੋਚਾਂਗਾ ਤਾਂ ਫਿਰ ਸਾਰੇ ਨੌਜਵਾਨ ਫਿਰ ਤੇ ਸਾਰੇ ਮਤਲਬ ਕਿ ਖਤਮ ਨੇ ਇੱਕ ਕਿਸਮ ਦੇ। ਨਹੀਂ, ਬੜੀ ਗੱਲ ਹੈ, ਕੋਈ ਕਿਸੇ ਨੂੰ ਆਨਾ ਨਹੀਂ ਛੱਡਦਾ, ਤੁਸੀਂ ਕੈਨੇਡਾ ਛੱਡ ਦਿੰਦੇ। ਬਿਲਕੁਲ। ਇਸ ਸ਼ੌਕ ਦੀ ਖਾਤਰ ਛੱਡਿਆ। ਸ਼ੌਕ ਦੀ ਖਾਤਰ। ਸਾਡੀਆਂ ਤੁਹਾਡੇ ਨਾਲ ਦੁਆਵਾਂ ਨੇ ਯਾਸਰ ਖਾਨ ਸਾਹਿਬ ਕਿ ਤੁਸੀਂ ਇੱਕ ਸੈਕਰੀਫਾਈਸ ਕੀਤਾ ਹੈ, ਆਪਣਾ ਕੈਨੇਡਾ ਛੱਡ ਕੇ ਆਪਣੇ ਸੋਹਣੇ ਵਤਨ ਪਾਕਿਸਤਾਨ 'ਚ ਆਏ ਹੋ, ਤੇ ਇਨਸ਼ਾਅੱਲਾ ਤਾਲਾ ਪਾਕਿਸਤਾਨ ਤੁਹਾਨੂੰ, ਪਾਕਿਸਤਾਨ ਦੇ ਰਹਿਣ ਵਾਲੇ, ਵਸਣ ਵਾਲੇ, ਵੇਖਣ ਵਾਲੇ ਤੁਹਾਨੂੰ ਬੜੀ ਪਜ਼ੀਰਾਈ ਦੇਣਗੇ ਔਰ ਬੜੀ ਅੱਲਾਹ ਨੇ ਚਾਹੇ ਤੁਹਾਨੂੰ ਇੱਜ਼ਤ ਬਖਸ਼ਣਗੇ। ਤੁਹਾਡੀ ਫਿਲਮ ਦਾ ਸਾਰੇ ਮੁੰਤਜ਼ਰ ਨੇ। ਜਿਹੜੀ ਤੁਹਾਡੀ ਫਿਲਮ ਆਉਣ ਵਾਲੀ ਦਿੱਲੀ ਗੇਟ ਹੋ ਗਈ, ਆਪਣਾ ਤੂਫਾਨ ਬਦਤਮੀਜ਼ੀ ਹੋ ਗਈ, ਜਿਹੜੀ ਤੁਹਾਡੀ ਇੰਗਲਿਸ਼ ਫਿਲਮ ਦਾ ਕੀ ਨਾਮ ਹੈ? ਅਬਡਕਸ਼ਨ। ਹਾਂਜੀ। ਇਹ ਕੋਈ ਦਵਾਈ ਦਾ ਨਾਮ ਤਾਂ ਨਹੀਂ? ਅਬਡਕਸ਼ਨ ਇੱਕ ਬੇਸਿਕਲੀ ਉਹਦਾ ਮਤਲਬ ਹੈ ਗਵਾ। ਮੈਂ ਉਹ ਕਹਿੰਦਾ ਵੀ ਤੁਹਾਡੇ ਵੇਖਣ ਵਾਲੇ ਮੈਡੀਕਲ ਸਟੋਰ ਤੋਂ ਜਾਣਾ ਕਹਿੰਦੀ ਹੈ ਦੋ ਅਬਡਕਸ਼ਨ ਦੇ ਦੇਣੇ ਜੀ। ਹਾਂਜੀ। ਲਓ ਜੀ, ਸਾਡੇ ਨਾਲ ਅੱਜ ਸਨ ਜੀ ਯਾਸਰ ਖਾਨ ਸਾਹਿਬ, ਬੜੇ ਮਿਹਰਬਾਨੀ, ਇਹਨਾਂ ਨੇ ਮੈਨੂੰ ਆਪਣਾ ਟਾਈਮ ਦਿੱਤਾ ਔਰ ਆਪਣੇ ਬੈਡਰੂਮ 'ਚ ਟਾਈਮ ਦਿੱਤਾ, ਤੇ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਹੁਣ ਯਾਸਰ ਖਾਨ ਸਾਹਿਬ ਨੂੰ ਤੇ ਸਰਦਾਰ ਕਮਾਲ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।